ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। 21 ਫਰਵਰੀ ਆ ਰਿਹਾ ਹੈ ਤੇ 21 ਫਰਵਰੀ ਨੂੰ ਕੀ ਹੋਇਆ ਸੀ। 21 ਫਰਵਰੀ 1952 ਨੂੰ ਪਾਕਿਸਤਾਨੀ ਪੁਲਿਸ ਨੇ ਈਸਟ ਪਾਕਿਸਤਾਨ ਦੇ ਵਿੱਚ ਬੰਗਾਲੀ ਮੁੰਡੇ ਇਸ ਗੱਲ ਤੇ ਇhtਜਾਜ ਕਰ ਰਹੇ ਸਨ ਕਿ ਬੰਗਾਲੀ ਨੂੰ ਵੀ ਕੌਮੀ ਜ਼ਬਾਨ ਕਰਾਰ ਦਿੱਤਾ ਜਾਏ ਉਰਦੂ ਦੇ ਨਾਲ ਨਾਲ। ਇਹਨਾਂ ਨੇ ਨਹੀਂ ਬੰਗਾਲੀਆਂ ਨੂੰ ਉਹਨਾਂ ਦਾ ਹੱਕ ਦਿੱਤਾ, ਉਲਟੀਆਂ ਗੋਲੀਆਂ ਮਾਰੀਆਂ। ਉਹ ਗੋਲੀਆਂ ਮਾਰੀਆਂ, ਉਹਦੇ ਨਾਲ ਨਫ਼ਰਤ ਦੀ ਐਸੀ ਦੀਵਾਰ ਖੜੀ ਹੋਈ ਕਿ ਆਖਰਕਾਰ 1971 ਦੇ ਵਿੱਚ ਦੁਸ਼ਮਣ ਦੀ ਸਾਜ਼ਿਸ਼ ਦੇ ਨਾਲ ਸਾਡਾ ਮਸ਼ਰਕੀ ਪਾਕਿਸਤਾਨ ਅਲੱਗ ਹੋ ਕੇ ਬੰਗਲਾਦੇਸ਼ ਬਣ ਗਿਆ। ਸਾਡੀਆਂ ਆਪਣੀਆਂ ਵੀ ਵਿੱਚ ਗਲਤੀਆਂ ਸਨ ਔਰ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਅਸੀਂ ਇਸਲਾਮੀ ਫਲਾਈ ਰਿਆਸਤ ਬਣਾਉਣ ਦੀ ਬਜਾਏ, ਇਨਸਾਫ ਕਰਨ ਦੀ ਬਜਾਏ ਜ਼ਿਆਦਤੀ ਦੇ ਨਾਲ ਇੱਕ ਜ਼ੁਬਾਨ ਧੱਕੇ ਨਾਲ, ਉਹ ਜਿਹੜੇ 4 ਕਰੋੜ ਉਹ ਸਨ, 3 ਕਰੋੜ ਅਸੀਂ ਆਉਂਦੇ ਹਾਂ ਅਸੀਂ ਮਿਨੋਰਟੀ ਹਾਂ ਪਰ ਸਾਡੀ ਜ਼ੁਬਾਨ ਤੁਹਾਡੇ 'ਤੇ ਨਾਫਜ਼ ਹੋਏਗੀ। ਅਤੇ ਉਹਨਾਂ ਨੇ ਇhtਜਾਜ ਕੀਤਾ, ਆਖਰਕਾਰ ਉਹ ਲਹਿਦਾ ਹੋ ਗਏ। 1999 ਦੇ ਵਿੱਚ ਬੰਗਲਾਦੇਸ਼ ਦੀ ਗੌਰਮੈਂਟ ਨੇ UN ਨੂੰ ਆਖਿਆ ਕਿ 21 ਫਰਵਰੀ ਨੂੰ ਮਾਂ ਬੋਲੀ ਦਾ ਦਿਨ ਮਨਾਓ ਕਿਉਂਕਿ ਇਸ ਦਿਨ ਸਾਡੇ ਬੱਚੇ ਜਿਹੜੇ ਨੇ ਕਤਲ ਹੋਏ ਸਨ। ਅਤੇ ਅੱਜ ਵੀ ਪਾਕਿਸਤਾਨ ਦੇ ਉੱਤੇ ਜਿਹੜੇ ਅੰਗਰੇਜ਼ ਦੇ ਗੁਲਾਮ ਬੈਠੇ ਨੇ ਅਤੇ ਉੱਤਰ ਪ੍ਰਦੇਸ਼ ਵਾਲੇ ਜਿਹੜੇ ਬੈਠੇ ਨੇ, ਜਿਹੜੇ ਆਉਂਦੇ ਨੇ ਪੰਜਾਬੀ, ਸਿੰਧੀ, ਬਲੋਚੀ, ਪਸ਼ਤੋ ਜਿਹੜੇ ਨੇ, ਇਹਨਾਂ ਨਾਲ ਪਾਕਿਸਤਾਨ ਨੂੰ ਖਤਰਾ ਹੈ, ਇਹਨਾਂ ਨਾਲ ਇਸਲਾਮ ਨੂੰ ਖਤਰਾ ਹੈ ਅਤੇ ਉਰਦੂ ਨਾਲ ਪਾਕਿਸਤਾਨ ਜੁੜੇਗਾ। ਸਾਨੂੰ ਉਰਦੂ ਨਾਲ ਨਫ਼ਰਤ ਨਹੀਂ ਹੈ, ਲੇਕਿਨ ਜਦੋਂ ਤੁਸੀਂ ਪੰਜਾਬੀ ਖਤਮ ਕਰਕੇ ਉਰਦੂ ਲਿਆਉਣਾ ਚਾਹ ਰਹੇ ਹੋ ਜਾਂ ਇੰਗਲਿਸ਼ ਲਿਆਉਣਾ ਚਾਹ ਰਹੇ ਹੋ ਜਾਂ ਸਾਡੀਆਂ ਦੂਜੀਆਂ ਜ਼ਬਾਨਾਂ ਨੂੰ ਖਤਮ ਕਰਨਾ ਚਾਹ ਰਹੇ ਹੋ ਤਾਂ ਫਿਰ ਅਸੀਂ ਵੀ ਇhtਜਾਜ ਕਰਾਂਗੇ। ਅਤੇ ਉਹਦੀ ਯਾਦ 'ਚ 21 ਫਰਵਰੀ ਫੇਰ ਆ ਰਹੀ ਹੈ ਅਤੇ ਸਾਰੀ ਦੁਨੀਆ ਦੇ ਜਿਹੜੇ ਵੀ ਆਪਣੀ ਮਾਂ ਬੋਲੀ ਨਾਲ ਮੁਹੱਬਤ ਕਰਨ ਵਾਲੇ ਨੇ, ਔਰ ਹਰ ਇਨਸਾਨ ਦਾ ਹੱਕ ਹੈ, ਅੱਲਾ ਅਤੇ ਅੱਲਾ ਰਸੂਲ ਨੇ ਵੀ ਸਾਨੂੰ ਇਹ ਹੱਕ ਦਿੱਤਾ ਹੈ ਅਤੇ ਅਸੀਂ ਵੀ ਆਪਣੀ ਮਾਂ ਬੋਲੀ ਨਾਲ ਮੁਹੱਬਤ ਦਾ ਦਿਨ ਮਨਾਵਾਂਗੇ। ਅਤੇ ਅਸੀਂ ਪੰਜਾਬ ਗੌਰਮੈਂਟ ਨੂੰ ਆਖਾਂਗੇ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਨਾਫਜ਼ ਕੀਤੀ ਜਾਏ। ਤੁਸੀਂ ਸੋਚੋ, ਅਸੀਂ ਆਜ਼ਾਦ ਕੋਈ ਨਹੀਂ ਹੈ, ਕਿਉਂਕਿ ਜਦੋਂ ਗੁਜਰਾਂਵਾਲੇ ਦੇ ਸਕੂਲਾਂ ਦੇ ਵਿੱਚ, ਗੁਜਰਾਂਵਾਲੇ ਦੇ ਜਿਹੜੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਬੋਲਣ ਦੀ ਇਜਾਜ਼ਤ ਨਹੀਂ ਹੈ ਅਤੇ ਇੰਗਲਿਸ਼ ਚੱਲ ਰਹੀ ਹੈ, ਇਹਦਾ ਮਤਲਬ ਹੈ ਮੇਰੇ ਸ਼ਹਿਰ 'ਚ ਮੈਨੂੰ ਮੇਰੀ ਜ਼ੁਬਾਨ ਬੋਲਣ ਦੀ ਇਜਾਜ਼ਤ ਨਹੀਂ ਅਤੇ ਮੈਂ ਆਜ਼ਾਦ ਨਹੀਂ ਹੈ, ਝੂਠੀ ਆਜ਼ਾਦੀ ਹੈ। ਅਤੇ ਇਹਦੇ ਹਵਾਲੇ ਨਾਲ ਮੈਂ ਇੱਕ ਨਜ਼ਮ ਲਿਖੀ ਸੀ, ਇੱਕ ਮਿਸਰਾ ਪੜ੍ਹਿਆ ਸੀ ਬੜਾ ਪਿਆਰਾ, ਅਤੇ ਉਹ ਪੂਰੇ ਮਿਸਰੇ ਤੋਂ ਅੱਗੋਂ ਮੈਂ ਇੱਕ ਪੂਰੀ ਨਜ਼ਮ ਲਿਖੀ ਹੈ। ਨਜ਼ਮ ਦਾ ਨਾਂ ਹੈ ਹਾਲ ਰੱਬਾ, ਹਾਲ ਰੱਬਾ। ਯਾਨੀ ਕਿ ਆਪਣੀ ਮਾਂ ਬੋਲੀ ਦਾ ਦੁੱਖ ਅਸੀਂ ਦੱਸ ਰਹੇ ਹਾਂ ਕਿ ਉਹਦੇ ਨਾਲ ਸਾਨੂੰ, ਜਦੋਂ ਇਹਨਾਂ ਨੇ ਸਾਡੀ ਜ਼ੁਬਾਨ ਨਹੀਂ ਬੋਲਣ ਦਿੱਤੀ, ਸਾਨੂੰ ਇਲਮ ਨਹੀਂ ਹਾਸਲ ਕਰਨ ਦਿੱਤਾ, ਅਤੇ ਸਾਡੀ ਕੌਮ ਨਾਲ ਕੀ ਹੋਇਆ ਹੈ, ਅਸੀਂ ਰੋ ਪਿੱਟ ਕੇ ਉਹ ਦੱਸਣਾ ਚਾਹ ਰਹੇ ਹਾਂ। ਅਤੇ ਨਜ਼ਮ ਸੁਣੋ। ਸਾਡੀ ਬੋਲੀ ਸਾਥੋਂ ਖੁੱਸ ਗਈ ਏ, ਸਾਡੀ ਮਾਂ ਸਾਡੇ ਤੋਂ ਰੁੱਸ ਗਈ ਏ, ਰੋਂਦੇ ਸਾਡੇ ਬਾਲ ਓ ਰੱਬਾ, ਹਾਲ ਓ ਰੱਬਾ, ਹਾਲ ਓ ਰੱਬਾ। ਇੱਥੇ ਲੁੱਚਾ ਸਭ ਤੋਂ ਉੱਚਾ ਏ ਅਤੇ ਲੱਭਦਾ ਕੋਈ ਨਾ ਸੁੱਚਾ ਏ, ਸੱਚ ਦਾ ਪੈ ਗਿਆ ਕਾਲ ਓ ਰੱਬਾ, ਹਾਲ ਓ ਰੱਬਾ, ਹਾਲ ਓ ਰੱਬਾ। ਇੱਥੇ ਸਾਰੇ ਨੇਤਾ ਲੋਟੇ ਨੇ, ਇਹ ਅੰਦਰੋਂ ਬਾਹਰੋਂ ਖੋਟੇ ਨੇ, ਸਾਨੂੰ ਕਰ ਗਏ ਨੇ ਕੰਗਾਲ ਓ ਰੱਬਾ, ਹਾਲ ਓ ਰੱਬਾ, ਹਾਲ ਓ ਰੱਬਾ। ਇੱਥੇ ਪੜ੍ਹਨਾ ਕਾਰੋਬਾਰ ਏ, ਸਕੂਲਾਂ ਦਾ ਵਿਛਿਆ ਜਾਲ ਏ, ਇਹ ਲੁੱਟਦੇ ਸਾਡਾ ਮਾਲ ਓ ਰੱਬਾ, ਹਾਲ ਓ ਰੱਬਾ, ਹਾਲ ਓ ਰੱਬਾ। ਇੰਗਲਿਸ਼ ਦੀ ਗੁਲਾਮੀ ਜਾਰੀ ਏ, ਭਾਵੇਂ ਬਾਬੂ ਏ ਜਾਂ ਕਾਰੀ ਏ, ਸਭ ਨੂੰ ਇਹੀ ਬਿਮਾਰੀ ਏ, ਇਹ ਕੈਸਾ ਪੱਕਾ ਜਾਲ ਓ ਰੱਬਾ, ਹਾਲ ਓ ਰੱਬਾ, ਹਾਲ ਓ ਰੱਬਾ। ਗੱਲ ਗੱਲ 'ਤੇ ਕਾਫਰ ਕਹਿੰਦੇ ਨੇ, ਕੰਮ ਰੱਬ ਦੇ ਹੱਥ ਵਿੱਚ ਲੈਂਦੇ ਨੇ, ਮਰਦੇ ਸਾਡੇ ਬਾਲ ਓ ਰੱਬਾ, ਹਾਲ ਓ ਰੱਬਾ, ਹਾਲ ਓ ਰੱਬਾ। ਇੰਗਲਿਸ਼ ਦੀ ਗੁਲਾਮੀ ਦੀ ਵਜ੍ਹਾ ਤੋਂ ਤਲੀਮ ਮਹਿੰਗੀ ਹੋ ਗਈ ਹੈ ਅਤੇ ਲੋਕਾਂ ਦਾ ਸ਼ਊਰ ਦਾ ਲੈਵਲ ਇੰਨਾ ਘੱਟ ਹੈ ਕਿ ਥੋੜ੍ਹੇ ਜਿਹੇ ਇਖਤਲਾਫ 'ਤੇ ਵੀ ਅਸੀਂ ਇੱਕ ਦੂਜੇ ਨੂੰ ਕਾਫਰ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਦਹਿਸ਼ਤਗਰਦੀ ਆ। ਸਾਰੀ ਕਮ ਇਲਮੀ ਦੀ ਵਜ੍ਹਾ ਇਹ ਵੇ ਕਿ ਇੰਗਲਿਸ਼ ਦਾ ਡੱਕਾ ਲਾ ਕੇ ਇਹਨਾਂ ਨੇ ਸਾਡੇ ਇਲਮ 'ਤੇ ਪਾਬੰਦੀ ਲਾਈ ਹੈ। ਅਤੇ ਇਹ ਜਿਹੜੀ ਨਜ਼ਮ ਹੈ ਇਹ ਵੀ ਸਾਡਾ ਰੋਣਾ ਹੈ ਅਤੇ ਸਭ ਪੰਜਾਬੀ ਵੀਰਾਂ ਨੂੰ ਅੱਗੇ ਦਰਖਾਸਤ ਹੈ ਕਿ 21 ਫਰਵਰੀ ਨੂੰ ਲਾਹੌਰ ਮਾਂ ਬੋਲੀ ਵਾਸਤੇ ਰੈਲੀ ਹੋ ਰਹੀ ਹੈ, ਸਾਰੇ ਉੱਥੇ ਰਲੋ ਅਤੇ ਇਹ ਜਿਹੜੀ ਨਜ਼ਮ ਹੈ ਇਹਨੂੰ ਵੀ ਅੱਗੇ ਸਾਂਝੀ ਕਰੋ ਵੀਰਾਂ ਦੇ ਨਾਲ, ਔਰ ਇਹ ਪੈਗਾਮ ਵੀ ਸਾਂਝਾ ਕਰੋ ਤਾਂ ਕਿ ਪੰਜਾਬ 'ਚ ਸਾਡੀ ਮਾਂ ਬੋਲੀ ਨਾਫਜ਼ ਹੋਏ ਅਤੇ ਸਾਡੇ ਕੋਲ ਇਲਮ ਦੀ ਬਹਾਰ ਆਏ, ਸਾਡਾ ਮਾਸ਼ਰਾ ਉੱਤੇ ਜਾਏ, ਸਾਨੂੰ ਸਾਡਾ ਹੱਕ ਮਿਲੇ। ਇਹੀ ਕਹਿਣਾ ਠੀਕ ਹੈ। ਅਸਲਾਮ ਵਾਲੇਕੁਮ।